ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ। ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ 'ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ। ਸਭ ਨੂੰ ਪਤਾ ਹੈ, ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਗ੍ਰਹਿ ਆਏ ਰਾਜਾ
ਵਾਹਿਗੁਰੂ 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 ਸਾਰੇ ਵਾਹਿਗੁਰੂ ਜੋ ਬਾਹਰ ਬੈਠੇ ਜਿੱਥੇ ਜਿੱਥੇ ਬੈਠੇ ਵਾਹਿਗੁਰੂ 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 ਵਾਹਿਗੁਰੂ। ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ सहज मिलाए हर मन पाए पंच मिले सुख पाया साई वस्त परापत होई जिस सेती मन लाया अन दिन मेल पया मन मानिया कर मंदिर सोहाए पंच शब्द तुन अनहद वाजे हम कर साजन आए हम कर साजन आए बोलो हम कर साजन आए गौरी दुल्हनी मंगल चारा दुल्हनी मंगल चारा। सत श्री अकाल। धन गुरु रामदास जी धन गुरु रामदास जी धन गुरु रामदास जी धन गुरु रामदास जी। प्यार नाल सारे आखो ने जी धन बाबा देव सिंह जी। पुछ ला चढ़दी कला च हो सत श्री अकाल। ਅੱਜ ਬਾਪੂ ਨਾਨਕ ਦੇ ਵਿਆਹ ਦੀ ਆਪਾਂ ਗੱਲ ਕਰਨੀ ਸਤਿਗੁਰੂ ਸੇਵਾ ਲੈਣ ਖੁਸ਼ੀਆਂ ਦਾ ਦਿਨ ਖੁਸ਼ੀਆਂ ਵੇਖੋ ਇੱਕ ਆਮ ਬੰਦੇ ਦਾ ਵੀ ਵਿਆਹ ਹੋਵੇ ਨਾ ਉਹ ਵੀ ਮੰਗਤਿਆਂ ਨੂੰ ਜਾਂ ਜਿਹੜੇ ਕੋਈ ਬੂਹੇ ਤੇ ਆ ਜਾਣ ਜਾਂ ਕੋਈ ਗਰੀਬ ਲੋੜਵੰਦ ਹੋਣ ਉਹਨਾਂ ਨੂੰ ਕੁਝ ਨਾ ਕੁਝ ਵੰਡਦਾ ਹੈ ਸੱਚੀ ਗੱਲ ਹੈ ਨਾ ਮੈਨੂੰ ਖੁਸ਼ੀ ਹੈ ਮੇਰਾ ਵਿਆਹ ਹੈ ਜਾਂ ਮੇਰੇ ਪੁੱਤ ਦਾ ਵਿਆਹ ਹੈ ਦਾਦੀ ਕਹਿੰਦੀ ਮੇਰੇ ਪੋਤੇ ਦਾ ਵਿਆਹ ਹੈ ਇਦਾਂ ਹੀ ਹੁੰਦਾ ਨਾ ਅੱਜ ਇਹ ਵੀ ਹੈ ਇਹਨੂੰ ਖਾਲੀ ਨਹੀਂ ਮੋੜਨਾ अपनी वित्त मुताबक कुछ ना कुछ दे के ही तोड़ते हैं ते विआह पुरब दा दिन लंघ रहा किना दा गुरु बाबा नानक जी दा हाय 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 जी सृष्टि दे मालक निरंकार दा एक आम बंदे दा विआह होवे वो भी कुछ ना कुछ वंडदा है ते बाबे नानक दा विआह आपां पुरब मना रहे हैं ते बाबे ने सानू खाली नहीं जे मोड़ना है जी वाह सत श्री अकाल। ला लियो अपनियां अपनियां अर्जियां खाली नहीं मोड़ना बाबा तेरा विआह है ते कर दे कृपा झोलियां भर दे आखो धन गुरु रामदास जी धन गुरु रामदास जी। मैं जिहड़ी बेनती करन लगा आम बंदे नाल साडा संबंध जुड़े ने आम बंदे नाल भावें वो पति है भावें पत्नी है भावें माँ बाप ने भावें साडे बच्चे ने भैन भाई ने ये भी संबंध जुड़ते ने पिछले जन्मां दे पुन्नां दे कारण सच्चाई है हुण मां दी चोण मैं अपनी आप नहीं कीती प्यो दी चोण मैं नहीं कीती ये पिछले संबंध ने है जी सच्चाई है ना बच्चियां दी चोण मैं नहीं कीती जां बच्चियां ने साडी चोण नहीं कीती असीं इहदे घर ही जन्म लैणा है ये पिछले संबंधां दे करके साडे ये मेल मिलाप होए ने पिछले संबंधां करके और बाबे ने ते इत्थों तक कहता कहंदे आ जिहड़ा असीं संगत दे विच बैठे आ ना ये पिछले संजोगां दे करके बैठे हैं पिछले संजोगां करके पहले भी मैं कीर्तन करदा होवांगा तुसीं आउंदे होवोगे ओही संबंध जुड़े चलदे ही आ रहे पर महाराज एक स्पष्टीकरण नाल दे रहे कहंदे पिछले पुन्नां दे करके मिले आ संजोगां दे करके मिले आ पर फिर रह सब ने इत्थे ही जाना नाल नहीं जाना है जी
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨ ਸਹਾਈ। ਅੰਤ ਵੇਲੇ ਤੇ ਉਹਨੇ ਹੀ ਸਹਾਇਤਾ ਕਰਨੀ ਹੈ। ਅੰਤ ਵੇਲੇ ਤੇਰੇ ਪੁੰਨਾਂ ਨੇ ਸਹਾਇਤਾ ਕਰਨੀ, ਅੰਤ ਵੇਲੇ ਤੇਰੇ ਅੰਮ੍ਰਿਤ ਵੇਲੇ ਨੇ ਸਹਾਇਤਾ ਕਰਨੀ, ਤੇਰੀ ਪੜੀ ਹੋਈ ਬਾਣੀ ਨੇ ਸਹਾਇਤਾ ਕਰਨੀ। ਅੰਤ ਵੇਲੇ ਚੁਪਹਿਰੇ ਜਿਹੜੇ ਤੂੰ ਕੱਟੇ ਹੋਣਗੇ, ਰਹਿਣ ਸਬਈਆਂ ਕੱਟੀਆਂ ਹੋਣਗੀਆਂ, ਸੰਗਤ ਵਿੱਚ ਬਹਿ ਕੇ ਕਮਾਈ ਕੀਤੀ ਹੋਏਗੀ, ਉਹ ਚੀਜ਼ ਨੇ ਸਹਾਇਤਾ ਕਰਨੀ। ਨਾਮ ਨੇ, ਬੰਦਗੀ ਨੇ, ਹੋਰ ਕਿਸੇ ਚੀਜ਼ ਨੇ ਨਹੀਂ। ਪਰ ਮਿਲੇ ਅਸੀਂ ਪਿਛਲੇ ਸੰਜੋਗਾਂ ਦੇ ਕਰਕੇ, ਇਹ ਗੱਲ ਪੱਕੀ ਹੈ। ਮਹਾਰਾਜ ਕਹਿ ਰਹੇ, ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖਾਂ ਦਾ ਤੁਸੀਂ ਸਭ ਨੇ ਨਾਮ ਸੁਣਿਆ, ਬੜੀ ਕਮਾਈ ਵਾਲੇ ਸਾਧੂ ਸੀ। ਬਾਬਾ ਆਨੰਦ ਸਿੰਘ ਸਾਹਿਬ, ਉਸ ਤੋਂ ਬਾਅਦ ਬਾਬਾ ਈਸ਼ਰ ਸਿੰਘ ਸਾਹਿਬ, ਤੇ ਉਸ ਤੋਂ ਬਾਅਦ ਬਾਬਾ ਕੁੰਦਨ ਸਿੰਘ ਜੀ ਸਾਹਿਬ ਮਹਾਂਪੁਰਖ, ਬੜੀ ਕਮਾਈ, ਰੰਗੀ ਰੂਹ। ਨਾਨਕ ਸਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕੀਤੀ, ਬਾਬਾ ਈਸ਼ਰ ਸਿੰਘ ਜੀ ਤੋਂ ਬਾਅਦ ਉੱਥੇ ਗੱਦੀਆਂ ਨਹੀਂ ਲੱਗਦੀਆਂ। ਨਾਨਕ ਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦਿੱਤੀ ਜਾਂਦੀ। ਜਦੋਂ ਕੋਈ ਸਾਧੂ ਮਹਾਤਮਾ ਨੇ ਚੋਲਾ ਬਦਲਣਾ ਹੋਵੇ, ਚੌਰ ਸਾਹਿਬ ਦੀ ਡਿਊਟੀ ਦੇ ਜਾਂਦੇ, ਤੇ ਜਿਹਦੇ ਕੋਲ ਚੌਰ ਸਾਹਿਬ ਦੀ ਸੇਵਾ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਬਾਬਾ ਆਨੰਦ ਸਿੰਘ ਦੀ ਕਿਰਪਾ ਸਮਝ ਲਿਆ ਕਰੋ, ਉੱਥੇ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਸੇ ਵਿੱਚ ਪੈਣ ਦੀ ਲੋੜ ਹੀ ਨਹੀਂ ਹੁੰਦੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖਾਂ ਦੇ ਕੋਲ ਨਾ ਇੱਕ ਸੇਵਾਦਾਰ ਆਇਆ, ਤੇ ਜਦੋਂ ਸੇਵਾਦਾਰ ਆਇਆ ਨਾ, ਤੇ ਮਹਾਂਪੁਰਖਾਂ ਦਾ ਥੋੜੇ ਜਿਹੇ ਮਹੀਨਿਆਂ ਵਿੱਚ ਉਹਦੇ ਨਾਲ ਬੜਾ ਹੀ ਪਿਆਰ ਪੈ ਗਿਆ। ਜਿੱਥੇ ਵੀ ਜਾਂਦੇ ਉਹਨੂੰ ਨਾਲ ਲੈ ਕੇ ਜਾਂਦੇ, ਕਮਰੇ 'ਚ ਵੀ ਉਹਨੂੰ ਜ਼ਿਆਦਾ ਨਾਲ ਰੱਖਦੇ, ਜਿਹੜੀ ਉਹ ਗੱਲ ਕਹਿੰਦਾ ਉਹੀ ਗੱਲ ਮੰਨੀ ਜਾਂਦੇ। ਤੇ ਜਿਹੜੇ ਕਈ ਸਾਲ ਪੁਰਾਣੇ ਸੀ ਨਾ, ਇੱਕ ਦਿਨ ਬਾਬਾ ਕੁੰਦਨ ਸਿੰਘ ਜੀ ਨੂੰ ਕਹਿੰਦੇ ਮਹਾਂਪੁਰਖੋ, ਇਹ ਤੇ 2 ਮਹੀਨੇ ਹੋਇਆ ਆਇਆ, ਅਸੀਂ ਤੇ ਇਹਨੇ 20 25 ਸਾਲਾਂ ਤੋਂ ਨਾਲ ਆ, ਤੁਸੀਂ ਇਹਨੂੰ ਜਿੰਨਾ ਪਿਆਰ ਕਰਦੇ ਸਾਨੂੰ ਨਹੀਂ ਕਰਦੇ। ਬਾਬਾ ਕੁੰਦਨ ਸਿੰਘ ਜੀ ਹੱਸ ਪਏ, ਕਹਿੰਦੇ ਤੁਸੀਂ 20 ਸਾਲਾਂ ਤੋਂ ਨਾਲ ਜੇ, ਇਹ ਨਾ ਵੇਖੋ 2 ਮਹੀਨਿਆਂ ਤੋਂ, ਇਹ 2 ਜਨਮਾਂ ਤੋਂ ਨਾਲ ਹੀ ਤੁਰਿਆ ਆ ਰਿਹਾ। ਸਤਿ ਸ੍ਰੀ ਅਕਾਲ। ਇਹ 2 ਜਨਮਾਂ ਤੋਂ ਨਾਲ ਹੀ ਤੁਰਿਆ ਆ ਰਿਹਾ ਹੈ ਜੀ। ਮਿਲਦੇ ਨੇ ਸਾਰੇ ਸੰਜੋਗਾਂ ਦੇ ਕਰਕੇ, ਪੁੰਨਾਂ ਦੇ ਕਰਕੇ। ਮੈਂ ਹੈਰਾਨ ਹੁੰਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੇਰਾ ਵਿਆਹ ਹੋਇਆ, ਮੇਰੀ ਪਤਨੀ ਪੁੰਨਾਂ ਦੇ ਕਰਕੇ ਮੈਨੂੰ ਮਿਲੀ ਹੈ ਜੀ। ਤੁਹਾਡਾ ਵਿਆਹ ਹੋਇਆ, ਕਈ ਭੈਣਾਂ ਦਾ ਪਤੀ ਮਿਲਿਆ ਪੁੰਨਾਂ ਦੇ ਕਰਕੇ, ਜਾਂ ਜਿਹੋ ਜਿਹੇ ਸੰਜੋਗ ਸੀ ਉਹੋ ਜਿਹਾ ਮਿਲ ਗਿਆ, ਜਿਹੋ ਜਿਹੇ ਤੁਸੀਂ ਕਰਮ ਕੀਤੇ ਉਹੋ ਜਿਹਾ ਮਿਲ ਗਿਆ। ਪਰ ਮੈਂ ਕਈ ਵਾਰੀ ਹੈਰਾਨ ਹੁੰਨਾ, ਕਈ ਭੈਣਾਂ ਨੂੰ ਸਾਧੂਆਂ ਵਰਗਾ ਪਤੀ ਮਿਲ ਜਾਂਦਾ, ਸਾਧੂਆਂ ਵਰਗਾ ਜੀ, ਬੜੀ ਕਮਾਈ ਵਾਲਾ, ਬੜੀ ਬੰਦਗੀ ਵਾਲਾ। ਕਿੰਨੇ ਪੁੰਨ ਹੋਣਗੇ ਉਹਨਾਂ ਦੇ, ਕਿੰਨੀ ਬੰਦਗੀ ਹੋਏਗੀ। ਤੇ ਜਰਾ ਅੰਦਾਜ਼ਾ ਲਾਓ ਮਾਤਾ ਸੁਲੱਖਣੀ ਜੀ ਦੇ ਕਿੰਨੇ ਪੁੰਨ ਹੋਣਗੇ। ਮੈਂ ਗੱਲ ਉਹ ਕਰਨੀ, ਸਾਡੀ ਮਾਂ ਜਗਤ ਮਾਂ ਮਾਤਾ ਸੁਲੱਖਣੀ ਜੀ ਦੇ ਕਿੰਨੇ ਪੁੰਨ, ਕਿੰਨੀ ਕਮਾਈ ਹੋਏਗੀ ਕਿ ਮਾਂ ਸੁਲੱਖਣੀ ਨੂੰ ਵਿਆਹੁਣ ਵਾਸਤੇ ਆਪ ਰੱਬ ਆ ਗਿਆ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿੰਨੀ ਕਮਾਈ, ਕਿੰਨੀ ਬੰਦਗੀ। ਉਹ ਗੁਰੂ ਨਾਨਕ ਜੀ ਨੂੰ ਤੇ ਨਮਸਕਾਰਾਂ ਕਰਨੀਆਂ ਸਾਡੇ ਰੱਬ ਨੇ, ਪਰ ਮਾਤਾ ਸੁਲੱਖਣੀ ਵੀ ਰੱਬ ਤੋਂ ਘੱਟ ਨਹੀਂ। ਮਾਤਾ ਸੁਲੱਖਣੀ ਜੀ ਦਾ ਵੀ ਅਹੁਦਾ ਬੜਾ ਵੱਡਾ ਹੈ ਕਿ ਰੱਬ ਉਹਨਾਂ ਨੂੰ ਵਿਆਹੁਣ ਵਾਸਤੇ ਆਇਆ। ਨਿਰੰਕਾਰ ਦੇ ਨਾਲ ਵਿਆਹ ਹੋਇਆ, ਆਨੰਦ ਨਿਰੰਕਾਰ ਦੇ ਨਾਲ ਹੋਇਆ ਉਹਨਾਂ ਦਾ ਜੀ। ਕਿੰਨੀ ਕਮਾਈ, ਕਿੰਨੀ ਬੰਦਗੀ ਮਾਤਾ ਸੁਲੱਖਣੀ ਜੀ ਦੀ, ਕਿੰਨੀ ਬੰਦਗੀ। ਅੱਜ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਨਮਸਕਾਰਾਂ ਕਰਿਓ, ਆਪਣੀ ਮਾਂ ਸੁਲੱਖਣੀ ਜੀ ਨੂੰ ਵੀ ਕਰਿਓ। ਮਾਂ ਧੰਨ ਏ ਤੇਰੀ ਕਮਾਈ, ਧੰਨ ਏ ਤੇਰੀ ਬੰਦਗੀ, ਧੰਨ ਨੇ ਤੇਰੇ ਪੁੰਨ, ਜਿਨ੍ਹਾਂ ਪੁੰਨਾਂ ਦੇ ਕਰਕੇ ਰੱਬ ਤੈਨੂੰ ਵਿਆਹੁਣ ਵਾਸਤੇ ਬਟਾਲੇ ਆ ਗਿਆ। ਰੱਬ ਤੈਨੂੰ ਵਿਆਹੁਣ ਆਇਆ। ਰੱਬ 15 ਕੁ ਸਾਲ ਦੀ ਉਮਰ ਸੀ ਗੁਰੂ ਨਾਨਕ ਜੀ ਦੀ, ਜਦੋਂ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ ਹੈ ਜੀ। ਸੁਣਿਓ, ਤੇ ਮੈਂ ਇਹ ਜਦੋਂ ਗੱਲ ਸੁਣੀ ਨਾ, ਮੈਨੂੰ ਬੜਾ ਰਸ ਆਇਆ। ਮੇਰਾ ਦਿਲ ਕਰਦਾ ਤੁਹਾਡੀ ਝੋਲੀ ਪਾਵਾਂ। ਮਹਾਰਾਜ ਦੇ ਮੁਖੜੇ ਦੇ ਉੱਤੇ ਸਿਹਰਾ ਬੱਧਾ, ਘੋੜੀ ਚੜਿਆ ਬਾਬਾ, ਤੇ ਇੱਕ ਜਗ੍ਹਾ ਤੇ ਨਾ ਨਦੀ ਪਾਰ ਕਰਨੀ ਸੀ ਬਟਾਲੇ ਪਹੁੰਚਣ ਵਾਸਤੇ। ਅੱਜ ਕੱਲ ਤੇ ਬੜੀਆਂ ਸਹੂਲਤਾਂ ਹੋ ਗਈਆਂ, ਬੜੇ ਸਾਧਨ, ਸੜਕਾਂ ਪੈ ਗਈਆਂ, ਬੜਾ ਕੁਝ। ਤੇ ਹੁਣ ਜਦੋਂ ਮਹਾਰਾਜ ਉਤਰੇ ਆ ਨਾ ਘੋੜੀ ਤੋਂ, ਹੁਣ ਬਹਿਣਾ ਬੇੜੀ ਦੇ ਵਿੱਚ। ਭਾਈਆ ਜੈ ਰਾਮ ਜੀ ਨਾਲ ਨੇ, ਮਹਾਰਾਜ ਦੇ ਜੀਜਾ ਜੀ, ਪਿਤਾ ਕਾਲੂ ਜੀ ਵੀ ਨੇ। ਤੇ ਹੁਣ ਬੇੜੀ ਵਾਲੇ ਨੂੰ ਆਵਾਜ਼ ਮਾਰੀ, ਉਹ ਬੇੜੀ ਲੈ ਕੇ ਆ ਗਿਆ।
ਉਹਦੀ ਵੀ ਕਮਾਈ ਬੜੀ ਸੀ, ਬੜੀ ਬੰਦਗੀ ਵਾਲਾ ਸੀ, ਉਹ ਵੀ ਰੰਗੀ ਰੂਹ ਸੀ। ਕਿਉਂਕਿ ਰੰਗੀ ਰੂਹ ਸੀ ਤਾਂ ਹੀ ਗੁਰੂ ਨਾਨਕ ਚਰਨ ਪਾਉਣ ਲੱਗੇ ਬੇੜੇ 'ਚ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਉਹ ਜਦੋਂ ਉਹਨੂੰ ਆਵਾਜ਼ ਮਾਰੀ, ਉਹਨੇ ਬੇੜੀ ਲਿਆਂਦੀ। ਭਾਈਆ ਜੈ ਰਾਮ ਜੀ ਵੀ ਬਹਿ ਗਏ, ਪਿਤਾ ਕਾਲੂ ਜੀ ਵੀ ਬਹਿ ਗਏ, ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਦੀ ਬੇੜੀ ਵਿੱਚ ਚਰਨ ਪਾਏ ਨਾ, ਹਾਏ ਹਾਏ ਹਾਏ, ਉਹ ਜਿਹੜਾ ਬੰਦਗੀ ਵਾਲਾ ਸੀ ਨਾ, ਬੇੜੀ ਚਲਾਉਣ ਵਾਲਾ, ਇੱਕਦਮ ਉਹਦੇ ਅੰਦਰ ਇੱਕ ਝਰਨਾਹਟ ਜੀ ਉੱਠੀ, ਝਰਨਾਹਟ ਜੀ ਉੱਠੀ ਕਿ ਇਹ ਮੇਰੀ ਬੇੜੀ ਵਿੱਚ ਕੌਣ ਬਹਿ ਗਿਆ, ਕਿੰਨੇ ਪੈਰ ਪਾ ਦਿੱਤਾ, ਇਹ ਕੌਣ ਹੈ? ਇਹ ਲੱਗਦਾ ਕੋਈ ਆਮ ਇਨਸਾਨ ਨੇ, ਜਿਹਦੀ ਮੈਂ ਇਬਾਦਤ ਵਿੱਚ ਜੁੜਦਾ, ਲੱਗਦਾ ਉਹ ਹੀ ਖੁਦਾ, ਉਹ ਰੱਬ ਆ ਗਿਆ ਹੈ। ਸਤਿ ਸ੍ਰੀ ਅਕਾਲ। ਗੁਰੂ ਨਾਨਕ ਜੀ ਦੇ ਦਰਸ਼ਨ ਨਹੀਂ ਕੀਤੇ, ਮਹਾਰਾਜ ਦੇ ਚਿਹਰੇ ਦੇ ਉੱਤੇ ਸਿਰ ਹੈ, ਸਿਹਰਾ, ਮਹਾਰਾਜ ਦੇ ਦੀਦਾਰ ਨਹੀਂ ਕੀਤੇ ਅਜੇ, ਪਰ ਮਹਿਸੂਸ ਹੋ ਗਿਆ। ਕਮਾਈ ਵਾਲਿਆਂ ਨੂੰ ਮਹਿਸੂਸ ਹੋ ਜਾਂਦਾ ਹੈ, ਮਹਿਸੂਸ, ਹਾਂਜੀ, ਵਾਈਬ੍ਰੇਸ਼ਨ ਦਾ ਪਤਾ ਲੱਗ ਜਾਂਦਾ ਹੈ ਕਿ ਇੱਥੇ ਕੀ ਮਾਹੌਲ ਸੀ, ਕਿਹੜੇ ਮਾਹੌਲ ਵਿੱਚ ਮੈਂ ਆ ਗਿਆ। ਸਾਡੇ ਨਾਲ ਖੁਦ ਬੀਤਦਾ, ਕਈ ਥਾਵਾਂ ਤੇ ਅਸੀਂ ਕੀਰਤਨ ਕਰਨ ਜਾਂਦੇ, ਜਿੰਨਾ ਮਰਜ਼ੀ ਜ਼ੋਰ ਲਾ ਲਈਏ ਮਨ ਹੀ ਨਹੀਂ ਲੱਗਦਾ, ਬੜਾ ਜ਼ੋਰ ਲਾ ਲੈਂਦੇ, ਬੜਾ ਜ਼ੋਰ, ਮਨ ਜੁੜਦਾ ਹੀ ਨਹੀਂ। ਤੇ ਕਈ ਥਾਵਾਂ ਇਹੋ ਜੀਆਂ ਜਿਸ ਥਾਂ ਤੇ ਹੁਣ ਬੈਠੇ ਆ, ਇੱਥੇ ਮਨ ਜੋੜਨ ਦੀ ਲੋੜ ਨਹੀਂ ਪੈਂਦੀ, ਆਪੇ ਜੁੜ ਜਾਂਦਾ ਹੈ। ਸਤਿ ਸ੍ਰੀ ਅਕਾਲ। ਇੱਥੇ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ, ਇੱਥੇ ਆਪੇ ਜੁੜ ਜਾਂਦਾ। ਤੇ ਜੁੜੇ ਵੀ ਕਿਉਂ ਨਾ, ਕਿਉਂਕਿ ਇਸ ਅਸਥਾਨ ਤੇ ਜਿੱਥੇ ਗੁਰੂ ਹਰਗੋਬਿੰਦ ਸਾਈਂ ਪਿਤਾ ਜੀ ਦੇ ਚਰਨ ਪਏ, ਮਾਤਾ ਕੌਲਾਂ ਜੀ ਦੇ ਚਰਨ ਪਏ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ, ਭਾਈ ਬਿਧੀ ਚੰਦ ਜੀ ਦੇ ਚਰਨ ਪਏ, ਇਹ ਉਹੋ ਹੀ ਜਗ੍ਹਾ ਹੈ। ਸਾਹਮਣੇ ਬਾਬਾ ਟਲ ਰਾਏ ਸਾਹਿਬ ਦਾ ਗੁਰਦੁਆਰਾ ਹੈ, ਤੇ ਬਾਬਾ ਟਲ ਰਾਏ ਸਾਹਿਬ ਛੋਟੀ ਉਮਰ ਵਿੱਚ ਇੱਥੇ ਖੇਡਣ ਵੀ ਆਉਂਦੇ ਸੀ। ਉਹਨਾਂ ਦੇ ਸਤਿ ਸ੍ਰੀ ਅਕਾਲ। ਇੱਥੇ ਮਨ ਜੋੜਨ ਦੇ ਬਾਹਲੇ ਯਤਨ ਨਹੀਂ ਕਰਨੇ ਪੈਂਦੇ, ਬਹਿ ਜਾਓ ਤੇ ਮਨ ਜੁੜ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੀਆਂ ਗੱਲਾਂ ਨਾ ਵੀ ਸੋਚੀਆਂ ਹੁਣ ਉਹ ਵੀ ਹੋ ਜਾਂਦੀਆਂ। ਕਿਉਂ ਹੁੰਦੀਆਂ? ਕਿਉਂਕਿ ਉਹ ਵਾਈਬ੍ਰੇਸ਼ਨ ਅਸਰ ਪਾਉਣ ਲੱਗ ਪੈਂਦੀ ਹੈ। ਇਸ ਅਸਥਾਨ ਦੀ ਵਾਈਬ੍ਰੇਸ਼ਨ ਪ੍ਰਭਾਵਿਤ ਕਰਦੀ ਹੈ। ਤੇ ਕਈ ਥਾਵਾਂ ਤੇ ਮਨ ਬੜਾ ਜੋੜਨੇ ਜੁੜਦਾ ਹੀ ਨਹੀਂ। ਬੱਦਾ ਚੱਟੀ ਨਾਲ ਕਈ ਵਾਰੀ ਹਾਜ਼ਰੀ ਭਰ ਕੇ ਆਉਣਾ ਪੈਂਦਾ, ਨਹੀਂ ਸਮਾਂ ਦਿੱਤਾ ਸੀ, ਚਲੋ ਘੰਟਾ ਡੇਢ ਘੰਟਾ ਲਾਉਣਾ ਹੀ ਪੈਣਾ। ਕਈ ਵਾਰੀ ਇਦਾਂ ਹੁੰਦਾ। ਤੇ ਕਈ ਥਾਵਾਂ ਤੇ ਡੇਢ ਘੰਟੇ ਦਾ ਪ੍ਰੋਗਰਾਮ ਹੁੰਦਾ, 3-3 ਘੰਟੇ ਲੰਘ ਜਾਂਦੇ, ਪਤਾ ਵੀ ਨਹੀਂ ਲੱਗਦਾ। ਉਹ ਔਰੇ ਦਾ, ਉਹ ਵਾਈਬ੍ਰੇਸ਼ਨ ਦਾ ਪਤਾ ਲੱਗ ਜਾਂਦਾ। ਹੁਣ ਉਹ ਕਮਾਈ ਵਾਲੀ ਰੂਹ ਸੀ, ਬੇੜੀ ਚਲਾਉਣ ਵਾਲਾ, ਉਹਨੂੰ ਪਤਾ ਲੱਗਿਆ ਇੱਕ ਹਿਲਜੁਲ ਜੀ ਹੋਈ ਅੰਦਰ, ਮੇਰੀ ਬੇੜੀ ਵਿੱਚ ਕੌਣ ਆਇਆ? ਕੌਣ? ਇੱਕ ਕੋਈ ਪੀਰ ਹੈ, ਕੋਈ ਫਕੀਰ ਹੈ, ਕੋਈ ਮਹਾਂਪੁਰਖ ਆ ਗਿਆ ਹੈ, ਕਿ ਮਹਾਂਪੁਰਖਾਂ ਨੂੰ ਬਣਾਉਣ ਵਾਲਾ ਰੱਬ ਆ ਗਿਆ ਹੈ। ਕੌਣ ਹੈ? ਕੌਣ? ਹੁਣ ਬੇੜੀ ਚਲਾਉਣੀ ਸ਼ੁਰੂ ਕੀਤੀ, ਤੇ ਜਦੋਂ ਦੂਜੇ ਕਿਨਾਰੇ ਤੇ ਲਾਈ ਨਾ ਬੇੜੀ, ਤੇ ਭਾਈਆ ਜੈ ਰਾਮ ਜੀ ਕਹਿੰਦੇ, ਕਿਰਾਇਆ ਕਿੰਨਾ ਤੇਰਾ ਭਾਈ? ਕਹਿੰਦਾ ਮੈਂ ਕਿਰਾਇਆ ਨਹੀਂ ਲੈਣਾ, ਮੈਂ ਮਾਇਆ ਨਹੀਂ ਲੈਣੀ। ਬਈ ਜੇ ਕਿਰਾਇਆ ਨਹੀਂ ਲੈਣਾ, ਕੀ ਲੈਣਾ? ਕਹਿੰਦੇ ਬਸ ਮੇਰੀ ਇੰਨੀ ਕੁ ਬੇਨਤੀ ਏ, ਆ ਜਿਹੜਾ ਚਿਹਰਾ ਸੇਰੇ ਦੇ ਥੱਲੇ ਓਲੇ ਹੋਇਆ ਪਿਆ ਨਾ, ਇਹਨਾਂ ਨੂੰ ਕੋਈ ਇੱਕ ਵਾਰੀ ਸਿਹਰਾ ਚੱਕੋ ਤੇ ਆਪਣੇ ਦਰਸ਼ਨ ਕਰਾ ਦਿਓ। ਸਤਿ ਸ੍ਰੀ ਅਕਾਲ। ਮੈਂ ਮਾਇਆ ਨਹੀਂ ਲੈਣੀ, ਮੈਂ ਬਸ ਇਹ ਚਾਹੁੰਦਾ ਕਿ ਆ ਜਿਹੜਾ ਸੁੰਦਰ ਮੁਖੜਾ ਸੇਰੇ ਦੇ ਵਿੱਚ ਛੁਪਿਆ ਪਿਆ ਨਾ, ਇਹਨਾਂ ਨੂੰ ਕੋਈ ਇੱਕ ਵਾਰੀ ਸਿਹਰਾ ਚੱਕੋ ਤੇ ਮੈਨੂੰ ਆਪਣੇ ਦਰਸ਼ਨ ਕਰਾ ਦਿਓ। ਕੌਣ ਨੇ? ਜਦੋਂ ਦਾ ਮੇਰੇ ਬੇੜੇ ਵਿੱਚ ਬੈਠੇ, ਉਦੋਂ ਦਾ ਮੇਰੇ ਅੰਦਰ ਸਿਮਰਨ ਹੀ ਚੱਲੀ ਜਾਂਦਾ। ਇਹ ਕੌਣ ਨੇ? ਇਹ ਰੱਬ ਏ, ਮਹਾਂਪੁਰਖ ਏ, ਮਹਾਂਪੁਰਖਾਂ ਨੂੰ ਬਣਾਉਣ ਵਾਲਾ ਕੌਣ ਏ? ਜਿਹਦੀ ਇਬਾਦਤ ਮੈਂ ਕਰਦਾ ਕੌਣ ਏ? ਇਹਨਾਂ ਨੂੰ ਕੋਈ ਇੱਕ ਵਾਰੀ ਮੈਨੂੰ ਆਪਣਾ ਦੀਦਾਰ ਕਰਾ ਦਿਓ। ਤੇ ਹੁਣ ਭਾਈਆ ਜੈ ਰਾਮ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਜਰਾ ਸਿਹਰਾ ਚੁੱਕੋ ਤੇ ਇਹਨੂੰ ਦਰਸ਼ਨ ਦਿਓ। ਮਹਾਰਾਜ ਨੇ ਇਤਿਹਾਸ ਲਿਖਦਾ, ਜਦੋਂ ਸਿਹਰਾ ਚੱਕਿਆ ਨਾ ਆਪਣੇ ਮੁਖੜੇ ਤੋਂ, ਉਹ ਚਿਹਰਾ ਆ ਜਲਾਲ ਚਿਹਰੇ ਦੇ ਉੱਤੇ ਚਿਹਰਾ ਭਖਦਾ ਨੂਰੋ ਨੂਰ। ਜਦੋਂ ਉਸ ਬੇੜੀ ਚਲਾਉਣ ਵਾਲੇ ਨੇ ਗੁਰੂ ਨਾਨਕ ਦਾ ਕੀਤਾ ਦੀਦਾਰ, ਮਹਾਰਾਜ ਨੇ ਇਹਦੇ ਵੱਲ ਨਿਗਾਹ ਪਾਈ,
ਇਹ ਮਹਾਰਾਜ ਦੇ ਦਰਸ਼ਨ ਕਰਦਾ ਹੈ। ਮਹਾਰਾਜ ਇਹਦੇ ਵੱਲ ਵੇਖਦੇ ਜਦੋਂ ਅੱਖਾਂ 'ਚ ਅੱਖਾਂ ਪਈਆਂ ਨਾ, ਉਹ ਗੁਰੂ ਨਾਨਕ ਨੇ ਕਿਰਪਾ ਦਾ ਖਾਤਾ ਖੋਲਿਆ, ਆਪਣੇ ਨੇਤਰਾਂ ਦੇ ਰਾਹੀਂ ਹੀ ਇਸ ਬੇੜੀ ਚਲਾਉਣ ਵਾਲੇ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ। ਸਤਿ ਸ੍ਰੀ ਅਕਾਲ। ਉਹ ਦਾਤ ਦੇ ਦਿੱਤੀ ਜਿਹਨੂੰ ਲੈਣ ਵਾਸਤੇ ਕਈ ਜੋਗੀ ਪੀਰ ਫਕੀਰ ਜੰਗਲਾਂ 'ਚ ਵੀ ਭਟਕਦੇ ਨੇ। ਮਹਾਰਾਜ ਨੇ ਇੱਕ ਛਿਣ ਦੇ ਵਿੱਚ ਆਪਣੇ ਨੇਤਰਾਂ ਰਾਹੀਂ ਬ੍ਰਹਮ ਗਿਆਨ ਦੇ ਦਿੱਤਾ। ਨੇਤਰਾਂ ਰਾਹੀਂ ਵੇਖੋ, ਜਿਨ੍ਹਾਂ ਦਾ ਵਿਆਹ ਪੁਰਬ ਦਾ ਦਿਨ ਹੈ ਨਾ, ਉਹ ਚਾਹਣ ਇੱਕ ਸਕਿੰਟ ਵਿੱਚ ਬ੍ਰਹਮ ਗਿਆਨੀ ਵੀ ਬਣਾ ਸਕਦੇ ਨੇ। ਉਹਦੇ ਘਰ ਕਿਹੜਾ ਘੱਟ ਹੈ? ਕੋਈ ਘਾਟਾ ਨਹੀਂ। ਕਹੋ ਬਾਪੂ ਜੀ ਤੁਹਾਡੇ ਵਿਆਹ ਦੀਆਂ ਤੁਹਾਨੂੰ ਵਧਾਈਆਂ, ਹੋਰ ਵਧਾਈਆਂ, ਬੇਅੰਤ ਵਧਾਈਆਂ। ਤੇ ਕਿਰਪਾ ਕਰੋ, ਜਿਵੇਂ ਵਿਆਹ ਵਾਲੇ ਘਰ 'ਚ ਕੋਈ ਮੰਗਤਾ ਆ ਜਾਏ ਨਾ, ਘਰ ਦੇ ਜੀ ਕੁਝ ਨਾ ਕੁਝ ਉਹਦੀ ਝੋਲੀ 'ਚ ਜ਼ਰੂਰ ਪਾ ਦਿੰਦੇ ਨੇ। ਤੇ ਅਸੀਂ ਵੀ ਵਿਆਹ ਵਾਲੇ ਘਰ ਆਏ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਕਿਰਪਾ ਕਰਦੇ ਹੋ ਨਾ, ਮਿਹਰ ਕਰਦੇ ਹੋ ਨਾ। ਮੇਰੇ ਬੱਚੇ ਦੇ ਕੰਮ ਰੁਕੇ ਪਏ, ਮੇਰਾ ਬੱਚਾ ਰਾਜੀ ਨਹੀਂ, ਮੇਰਾ ਅੰਮ੍ਰਿਤ ਵੇਲਾ ਨਹੀਂ ਬਣਦਾ, ਮੇਰਾ ਜਿਹੜਾ ਘਰ ਹੈ ਉਹ ਕਿਰਾਏ ਦਾ ਘਰ ਹੈ ਜੀ। ਮੈਂ ਬਾਣੀ ਪੜ੍ਹਦਾ, ਬਾਣੀ ਪੜ੍ਹਨ 'ਚ ਕਈ ਵਾਰੀ ਮਨ ਹੀ ਨਹੀਂ ਲੱਗਦਾ। ਮਹਾਰਾਜ ਮੇਰੇ ਪੁੱਤ ਦਾ ਵੀਜ਼ਾ ਨਹੀਂ ਲੱਗਦਾ, ਮੇਰਾ ਵੀ ਨਹੀਂ ਲੱਗਦਾ। ਕਿਰਪਾ ਕਰਦੇ ਹੋ ਨਾ। ਕੋਈ ਵੀ ਮਨਸਾ ਹੈ, ਕੋਈ ਵੀ ਅੰਦਰ ਭਾਵਨਾ ਹੈ, ਭਾਵੇਂ ਉਹ ਲੋਕ ਦੀ ਭਾਵਨਾ ਹੈ ਤੇ ਭਾਵੇਂ ਉਹ ਪਰਲੋਕ ਦੇ ਸੁੱਖਾਂ ਦੀ ਭਾਵਨਾ ਹੈ, ਆ ਸਮਾਂ ਜੇ। ਆਓ ਇੱਕ ਮਿੰਟ ਆਪਣੀਆਂ ਅਰਜ਼ੀਆਂ ਲਾਈਏ। ਵਾਹਿਗੁਰੂ 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 ਵਾਹਿਗੁਰੂ। ਸਾਰੇ ਵਾਹਿਗੁਰੂ ਵਾਹਿਗੁਰੂ। ਲਵਾ ਲੋ ਅਰਜ਼ੀਆਂ ਪੜੀਆਂ। ਵਾਹਿਗੁਰੂ 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 ਵਾਹਿਗੁਰੂ। ਵੇਖਿਓ ਕੋਈ ਰਹਿ ਨਾ ਜਾਇਓ। ਵਾਹਿਗੁਰੂ ਵਾਹਿਗੁਰੂ ਜੋ ਜੋ ਮੰਗਾਂ ਨੇ ਵਾਹਿਗੁਰੂ ਮੰਗ ਲਓ। ਵਾਹਿਗੁਰੂ ਬਾਬਾ ਤੇਰਾ ਵਿਆਹ ਏ, ਵਾਹਿਗੁਰੂ ਖਾਲੀ ਨਾ ਮੋੜੀ, ਵਾਹਿਗੁਰੂ ਖਾਲੀ ਨਾ ਮੋੜੀ। ਵਾਹਿਗੁਰੂ ਯਾਰਾ ਦੱਸ ਤੇਥੋਂ ਨਾ ਮੰਗਾ, ਕਿਹਦੇ ਕੋਲੋਂ ਮੰਗਾ, ਕਿਹਦੇ ਕੋਲੋਂ ਮੰਗਾ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ। ਵੱਡੇ ਦਾ ਵੱਡਾ ਦਿਹਾੜਾ, ਵੱਡਾ ਦਿਹਾੜਾ ਤੇ ਵੱਡੀ ਮੰਗ। ਲੋਕ ਦੇ ਸੁੱਖ ਵੀ ਮੰਗ ਲਿਓ ਤੇ ਪਰਲੋਕ ਦੀਆਂ ਦਾਤਾਂ ਵੀ ਮੰਗ ਲਿਓ। ਦੋਵੇਂ ਚੀਜ਼ਾਂ ਮੰਗ ਲਿਓ। ਵੱਡੇ ਦਾ ਵੱਡਾ ਦਿਹਾੜਾ ਹੈ ਨਾ, ਫਿਰ ਕਮੀ ਕਾਦੀ ਉਹਦੇ ਘਰ। ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰੇ। ਜਿਵੇਂ ਭਾਈ ਗਰੀਬੂ ਨੇ ਕਿਹਾ ਸੀ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਭੰਨੀ ਕੌਡੀ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਰੱਖੀ, ਉਹਨਾਂ ਦੇ ਸ਼ਰਮ ਕਰਦਾ ਸੀ, ਮੇਰੀ ਕੌਡੀ ਦੀ ਕੀ ਬੁੱਕਤ ਪੈਣੀ। ਪਰ ਮਹਾਰਾਜ ਕਹਿੰਦੇ ਕੌਡੀ ਨਹੀਂ, ਇਹਦੇ ਵਿੱਚ ਬੜਾ ਪ੍ਰੇਮ ਛੁਪਿਆ ਤੇਰਾ। ਇਸ ਪ੍ਰੇਮ ਦੇ ਬਦਲੇ ਮਹਾਰਾਜ ਨੇ ਇਦਾਂ ਦੋਵੇਂ ਹੱਥ ਆਪਣੇ ਬੰਦ ਕਰ ਲਏ। ਕਹਿੰਦੇ ਇੱਕ ਹੱਥ ਵਿੱਚ ਲੋਕ ਦੇ ਸੁੱਖ, ਇੱਕ ਵਿੱਚ ਪਰਲੋਕ ਦੇ। ਕਿਹੜੇ ਚਾਹੀਦੇ? ਕਹਿੰਦਾ ਮਹਾਰਾਜ ਜੇ ਲੋਕ ਦੇ ਮੰਗਾਂ, ਲੋਕ ਵਿੱਚ ਮਾਇਆ ਮਿਲ ਜੇ, ਬੱਚੇ ਸਹੀ ਹੋ ਜਾਣ, ਸਾਰਾ ਕੁਝ ਮਿਲ ਜੇ, ਪਰਲੋਕ ਵਿੱਚ ਜਾ ਕੇ ਜਮਾਂ ਦੀ ਮਾਰ ਪਵੇ ਤੇ ਗੱਲ ਨਾ ਬਣੇ। ਪਰਲੋਕ ਦੇ ਸੁੱਖ ਮੰਗ ਲਾਂ, ਉੱਥੇ ਦਰਗਾਹ 'ਚ ਥਾਂ ਮਿਲ ਜੇ, ਤੇ ਇੱਥੇ ਮੈਂ ਭੁੱਖਾ ਮਰਾਂ, ਗੱਲ ਤਾਂ ਵੀ ਨਹੀਂ ਬਣਦੀ। ਹਾਂਜੀ, ਹੋਵਾਂ ਤੇਰਾ, ਘਰ ਵਿੱਚ ਖਾਣ ਨੂੰ ਨਾ ਹੋਵੇ, ਤੇ ਫਿਰ ਤੇਰੇ ਨਾਲ ਯਾਰੀ ਲਾਉਣ ਦਾ ਕੀ ਫਾਇਦਾ? ਫਿਰ ਕੀ ਫਾਇਦਾ? ਹੋਵਾਂ ਮੈਂ ਤੇਰਾ ਤੇ ਮੇਰੇ ਕੰਮ ਰੁਕੀ ਜਾਣ, ਤੇ ਫਿਰ ਯਾਰਾ ਤੇਰੀ ਯਾਰੀ ਦਾ ਕੀ ਫਾਇਦਾ? ਹਾਂਜੀ,
ਮੈਂ ਤੇ ਅੰਦਰੋਂ ਯਾਰ ਬਣਾਇਆ ਤੈਨੂੰ ਅੰਦਰੋਂ, ਤੇ ਤੂੰ ਵੀ ਕਰ ਦੇ ਨਾ ਕਿਰਪਾ ਇਸ ਯਾਰੀ ਤੇ ਲਾ ਦੇ ਮੋਹਰ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤਾਂ ਹੀ ਮੈਂ ਹਮੇਸ਼ਾ ਪੜਾਉਣਾ, ਧੰਨ ਗੁਰੂ ਰਾਮਦਾਸ ਜੀ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ, ਮੇਰਾ। ਧੰਨ ਬਾਬਾ ਦੀਪ ਸਿੰਘ ਜੀ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੇਰਾ। ਯਾਰੀ ਤੇ ਮੋਹਰ ਲਾ ਦੇ, ਅੰਦਰੋਂ ਮੈਨੂੰ ਅਪਣਾ ਲੈ, ਤੇ ਜਿਹਨੂੰ ਅੰਦਰੋਂ ਅਪਣਾ ਲੈਣਾ ਨਾ, ਮੈਨੂੰ ਪਤਾ ਉਹਦੇ ਗੁਣ ਔਗਣ ਤੂੰ ਵੇਖਦਾ ਹੀ ਕੋਈ ਨਹੀਂ, ਵੇਖਦਾ ਹੀ ਕੋਈ ਨਹੀਂ। ਇਹ ਮੇਰਾ, ਮੇਰਾ, ਮੇਰਾ। ਤੋ ਖੈਰ, ਜਿਹੜੀ ਮੈਂ ਗੱਲ ਕਰ ਰਿਹਾ ਸਾਂ, ਉਹ ਗਰੀਬੂ ਕਹਿੰਦਾ, ਮਹਾਰਾਜ ਜੇ ਮੈਂ ਪਰਲੋਕ ਦੀਆਂ ਦਾਤਾਂ ਮੰਗ ਲਈਆਂ, ਇੱਥੇ ਭੁੱਖਾ ਮਰਿਆ, ਉਹ ਵੀ ਕੋਈ ਫਾਇਦਾ ਨਹੀਂ। ਮਰਨ ਤੋਂ ਬਾਅਦ ਮੁਕਤੀ ਮੈਨੂੰ ਪਤਾ ਲੱਗਣੀ ਜਾਂ ਤੈਨੂੰ ਲੱਗਣੀ, ਲੋਕਾਂ ਨੂੰ ਥੋੜੀ ਪਤਾ ਲੱਗਣੀ। ਉਹਨਾਂ ਨੇ ਕਹਿਣਾ ਇਹ ਤੇ ਭੁੱਖਾ ਹੀ ਚਲਿਆ ਕਿ ਗਰੀਬੀ 'ਚ ਮਰ ਗਿਆ। ਲਾਈ ਤੇ ਯਾਰੀ ਵੱਡੇ ਨਾਲ ਸੀ, ਪਰ ਮਰ ਗਰੀਬੀ 'ਚ ਗਿਆ। ਗੱਲ ਨਹੀਂ ਬਣਨੀ। ਮਹਾਰਾਜ ਇੱਕ ਬੇਨਤੀ ਮੰਨੋ। ਮਹਾਰਾਜ ਕਹਿੰਦੇ, ਦੱਸ। ਮਹਾਰਾਜ ਜੇ ਪ੍ਰਸੰਨ ਹੋਏ ਹੋ ਨਾ, ਇੱਕ ਮੁਠਕੀ ਦੋਵੇਂ ਹੱਥ ਮੇਰੀ ਝੋਲੀ 'ਚ ਖੋਲ ਦਿਓ। ਸਤਿ ਸ੍ਰੀ ਅਕਾਲ। ਮੇਰੇ ਵੀਜ਼ੇ ਵੀ ਲਵਾਓ, ਹਾਂਜੀ, ਮੇਰੇ ਬੱਚਿਆਂ ਨੂੰ ਵੀ ਦੇ ਅਰੋਗਤਾ ਬਖਸ਼ੋ, ਘਰ ਵਿੱਚ ਵੀ ਸੁਖ ਸ਼ਾਂਤੀ ਬਖਸ਼ੋ, ਪਰਿਵਾਰ ਮੇਰਾ ਵਧੇ ਫੁੱਲੇ, ਪਰਿਵਾਰ ਮੇਰਾ ਇਕੱਠਾ ਹੋਵੇ, ਸਾਰੀਆਂ ਚੀਜ਼ਾਂ ਦਿਓ, ਤੇ ਨਾਲ ਅੰਮ੍ਰਿਤ ਵੇਲਾ ਵੀ ਦੇ ਦਿਓ। ਦੋਵੇਂ ਮੁੱਠਾਂ ਖੋਲ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਬੜੇ ਪ੍ਰਸੰਨ ਹੋਏ, ਕਹਿੰਦੇ, ਗਰੀਬੂ ਜਾ, ਤੇਰੇ ਪਿਆਰ ਦਾ ਸਦਕਾ ਲੋਕ ਦੀਆਂ ਦਾਤਾਂ ਵੀ ਤੈਨੂੰ ਦਿੱਤੀਆਂ ਤੇ ਪਰਲੋਕ ਦੀਆਂ ਵੀ ਦਿੱਤੀਆਂ। ਅੱਜ ਗੁਰੂ ਨਾਨਕ ਦਾ ਵਿਆਹ ਹੈ ਤੇ ਆ ਮੰਗ ਕੇ ਜਾਣਾ ਹੈ। ਬੜੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਤੁਸੀਂ ਹਰ ਮਹੀਨੇ, ਆ ਵੱਡੀ ਦਾਤ ਮੰਗ ਕੇ ਜਾਇਓ। ਬਾਪੂ ਦੋਵੇਂ ਮੁੱਠਾਂ ਖੋਲ ਦੇ, ਤੇਰੇ ਘਰ ਘਾਟਾ ਕੋਈ ਨਹੀਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 577 ਨੰਬਰ ਅੰਗ ਦੇ ਉੱਤੇ ਦਰਜ। ਅੱਜ ਵਿਆਹ ਦਾ ਦਿਨ ਹੈ ਤੇ ਵਿਆਹ ਵਾਲੇ ਸ਼ਬਦ ਪੜ੍ਹਨੇ। ਪੂਰੀ ਆਸਾ ਜੀ ਮਨਸਾ ਮੇਰੇ ਨਾਮ, ਮੋਹੇ ਨਿਰਗੁਣ ਜੀਓ, ਸਭ ਗੁਣ ਤੇਰੇ ਨਾਮ। ਬੜੇ ਪਿਆਰ ਚ ਪੜਿਓ ਜੀ। ਪੂਰੀ ਆਸਾ ਜੀ ਮਨਸਾ ਮੇਰੇ ਨਾਮ, ਪੂਰੀ ਆਸਾ ਜੀ ਮਨਸਾ ਮੇਰੇ ਨਾਮ, ਪੂਰੀ ਆਸਾ ਜੀ ਮਨਸਾ ਮੇਰੇ ਨਾਮ, ਪੂਰੀ ਆਸਾ ਜੀ, 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 ਪੂਰੀ ਆਸਾ ਜੀ। ਬੋਲੋ ਪੂਰੀ ਆਸਾ ਜੀ ਮਨਸਾ ਮੇਰੇ ਨਾਮ, ਪੂਰੀ ਆਸਾ ਜੀ ਮਨਸਾ ਮੇਰੇ ਨਾਮ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ,
मनसा मेरे सारे पूरी आसा जी मनसा मेरे राम पूरी आसा जी मनसा मेरे गुरु रामदास जी धन गुरु रामदास जी सब गुण तेरे ठाकुर मेरे पित मुख तुध सालाही बोलो सब गुण तेरे ठाकुर मेरे पित मुख तुध सालाही गुण अवगुण मेरा किछ न विचारे बख्श लिया किन माही बख्श लिया किन माही बख्श लिया किन माही पूरी आसा जी मनसा मेरे राम पूरी आसा जी मनसा मेरे संगत बोले बोलो पूरी मनसा धन गुरु रामदास जी धन गुरु रामदास जी सारे आखो ने जी धन बाबा दीप सिंह जी नौ नित पाई बची बधाई बचे अनहद तूरे बोलो नौ नित पाई बची बधाई बचे अनहद तूरे कहो नानक मैं पर कर पाया मेरे लाठे जी सकल विसूर मेरे लाठे जी सकल विसूरे मेरे लाठे जी सकल विसूरे पूरी आसा जी मनसा मेरे पूरी आसा जी मनसा मेरे पूरी आसा जी मनसा मेरे राम पूरी आसा जी मनसा मेरे मोहे निर्गुण जियो सब गुण तेरे राम मोहे निर्गुण जियो सब गुण तेरे मोहे निर्गुण जियो सब गुण तेरे राम मोहे निर्गुण जियो सब गुण तेरे सब गुण तेरे राम सब गुण तेरे राम पूरी आसा जी मनसा मेरे पूरी आसा जी मनसा मेरे
ਸਾਰੇ ਗੱਜ ਕੇ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੇਨਤੀ ਕਰਕੇ ਆਪਾਂ ਸਮਾਪਤੀ ਵੱਲ ਵਧਣਾ। ਸੁਣਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਵਿਆਹ ਦਾ ਸਮਾਂ ਆਇਆ ਨਾ, ਮੈਂ ਹੁਣ ਬਿਲਕੁਲ ਸੰਖੇਪ ਕਰਾਂਗਾ। ਸੋਚਿਆ ਤੇ ਬੜਾ ਕੁਝ ਸੀ, ਇਹ ਵੀ ਬੋਲਾਂਗੇ ਆ ਵੀ ਬੋਲਾਂਗੇ, ਪਰ ਹੁਣ ਸਮਾਂ ਤੁਹਾਨੂੰ ਪਤਾ ਹੈ ਮੈਂ ਸਮੇਂ ਤੋਂ ਤਾਂ ਨਹੀਂ ਜਾਂਦਾ ਤੇ 9:30 ਤੋਂ ਪਹਿਲੇ ਆਪਾਂ ਆਨੰਦ ਸਾਹਿਬ ਪੜ੍ਹਨਾ ਤੇ ਤਕਰੀਬਨ 15 ਮਿੰਟ ਦੇ ਕਰੀਬ ਸਮਾਂ ਹੈ। ਵਿੱਚ ਬੇਨਤੀਆਂ ਵੀ ਕਈ ਕਰਨੀਆਂ ਹੁੰਦੀਆਂ, 10-12 ਮਿੰਟ ਹੋਰ ਟਿਕਾਓ ਇਸੇ ਤਰ੍ਹਾਂ ਦੇਣਾ, ਫਿਰ 2-3 ਮਿੰਟ ਬੇਨਤੀਆਂ ਕਰਦੇ ਲੱਗ ਜਾਂਦੇ, ਆਪਾਂ ਫਿਰ ਆਨੰਦ ਸਾਹਿਬ ਪੜ੍ਹ ਦੇਣਾ। ਇੱਕ ਵਾਰੀ ਪੁੱਛਣਾ ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਹੁਣ ਜਦੋਂ ਵਿਆਹ ਦਾ ਸਮਾਂ ਆਇਆ ਨਾ, ਵਿਆਹ ਦਾ, ਤੇ ਜਿੰਨੇ ਵੀ ਰਿਸ਼ਤੇਦਾਰ ਸੀ ਉਹ ਸਾਰਿਆਂ ਨੇ ਜ਼ੋਰ ਲਾਇਆ ਗੁਰੂ ਨਾਨਕ ਨੂੰ ਕਿ ਅੱਗ ਦੇ ਇਰਦ ਗਿਰਦ, ਅਗਨੀ ਦੇ ਇਰਦ ਗਿਰਦ ਫੇਰੇ ਹੈ ਜੀ। ਤੇ ਗੁਰੂ ਬਾਬਾ ਨਾਨਕ ਜੀ ਉਸ ਵੇਲੇ ਕਹਿੰਦੇ ਮੈਂ ਅੱਗ ਦਾ ਪੁਜਾਰੀ ਨਹੀਂ, ਇਹ ਮੇਰਾ ਇਸ਼ਟ ਨਹੀਂ, ਮੈਂ ਅਗਨੀ ਦੇ ਇਰਦ ਗਿਰਦ ਫੇਰੇ ਨਹੀਂ ਲੈਣੇ। ਤੇ ਹੁਣ ਪ੍ਰਾਹੁਣਾ ਕਹਿ ਦੇਵੇ ਹੈ ਜੀ, ਇੰਨੀ ਗੱਲ ਖਿਲਜਲ ਤੇ ਹੋਏਗੀ ਨਾ ਸਾਰਿਆਂ ਦੇ ਵਿੱਚ, ਇਹ ਕੀ ਕਹਿੰਦਾ ਨਵੀਂ ਰੀਤ ਚਲਾਉਣ ਲੱਗੇ। ਹੁਣ ਗੱਲ ਮੰਨਣੀ ਵੀ ਸੀ, ਟਾਲ ਵੀ ਨਹੀਂ ਸਕਦੇ। ਜਵਾਈਆਂ ਭਾਈਆਂ ਦਾ ਵੀ ਸਤਿਕਾਰ ਹੈ ਬਹੁਤ ਜ਼ਿਆਦਾ, ਤੇ ਉਧਰੋਂ ਰੱਬ ਹੈ ਜੀ। ਜੀ ਅਗਨੀ ਦੇ ਇਰਦ ਗਿਰਦ ਫੇਰੇ ਨਹੀਂ ਲੈਣੇ, ਕਿਹਦੇ ਇਰਦ ਗਿਰਦ? ਮਹਾਰਾਜ ਕਹਿੰਦੇ ਇੱਕ ਚੌਂਕੀ ਲਿਆਓ। ਚੌਂਕੀ ਲਿਆਂਦੀ, ਸੁੱਚੀ ਵਿਛਾਈ ਹੋ ਗਈ ਤੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਗੁਰੂ ਨਾਨਕ ਨੇ ਕਾਗਜ਼ ਦੇ ਉੱਤੇ ਮੂਲ ਮੰਤਰ ਲਿਖਿਆ। ਸਤਿ ਸ੍ਰੀ ਅਕਾਲ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਹ ਮੂਲ ਮੰਤਰ ਲਿਖਿਆ ਤੇ ਮੂਲ ਮੰਤਰ ਦੇ ਇਰਦ ਗਿਰਦ ਮਹਾਰਾਜ ਨੇ ਪ੍ਰਕਰਮਾਂ ਕੀਤੀਆਂ, ਲਾਵਾਂ ਲਈਆਂ ਨੇ ਸ਼ਬਦ ਦੇ ਇਰਦ ਗਿਰਦ। ਮਹਾਰਾਜ ਨੇ ਹਰ ਪੱਖ ਦੇ ਉੱਤੇ, ਹਰ ਪਲ, ਹਰ ਘੜੀ ਸਾਨੂੰ ਸ਼ਬਦ ਦੇ ਨਾਲ ਜੋੜਿਆ। ਸ਼ਬਦ ਨਾਲ ਗੁਰੂ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਉਣ ਵਾਲਿਓ, ਅਸਲੀਅਤ ਦੇ ਵਿੱਚ ਗੁਰੂ ਨਾਨਕ ਦਾ ਵਿਆਹ ਪੁਰਬ ਮਨਾਉਣਾ ਕੀ, ਜਿਹਦੇ ਨਾਲ ਮਹਾਰਾਜ ਨੇ ਸਾਨੂੰ ਜੋੜਿਆ, ਅਸੀਂ ਵੀ ਉਹਦੇ ਨਾਲ ਜੁੜ ਜਾਈਏ ਸ਼ਬਦ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਦੋਂ ਵੇਈ ਨਦੀ ਦੇ ਵਿੱਚ ਡੁਬਕੀ ਮਾਰੀ ਸੀ ਨਾ, 3 ਦਿਨ ਮਹਾਰਾਜ ਅਲੋਪ ਰਹੇ। ਨਿਰੰਕਾਰ ਨੇ
ਗੁਰੂ ਨਾਨਕ ਨੂੰ ਗੁਰ ਪ੍ਰਸਾਦ ਤੱਕ ਦਿੱਤਾ ਮੰਤਰ ਨਿਰਗੁਣ, ਹਾਂਜੀ। ਤੇ ਨਿਰਗੁਣ ਉਹ ਮੰਤਰ ਲੈ ਕੇ ਸਰਗੁਣ ਸਰੂਪ ਵਿੱਚ ਜਿਹੜਾ ਬਾਬਾ ਨਾਨਕ ਆਇਆ ਨਾ, ਉਹਨੇ ਫਿਰ ਅੱਗੇ ਇਹ ਜੋੜਤਾ, ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹਾਂਜੀ। ਇਹ ਨਿਰਗੁਣ ਵੀ ਤੇ ਸਰਗੁਣ ਦੋਵੇਂ ਚੀਜ਼ਾਂ ਦਾ ਸੁਮੇਲ ਇਹ ਮੰਨਦਾ ਹੈ। ਠੱਟ ਠੱਟ ਕੇ ਇਹਦਾ ਪਹਿਰਾ ਲਾਇਆ ਕਰੋ। ਮੰਨ ਲਓ ਦੁਕਾਨ ਤੇ ਬੈਠੇ ਹੋ ਨਾ, ਪਤਾ ਸੁਖਮਨੀ ਸਾਹਿਬ ਦਾ ਸ਼ੁਰੂ ਨਹੀਂ ਕਰ ਸਕਦੇ ਪਾਠ, ਕੋਈ ਨਾ ਕੋਈ ਆ ਜਾਏਗਾ। ਜਪਜੀ ਸਾਹਿਬ ਨਹੀਂ ਪੜ ਸਕਦੇ, ਕੋਈ ਨਾ ਕੋਈ ਆ ਜਾਏਗਾ। ਗਾਹਕ ਆ ਗਿਆ ਜਾਂ ਕਿਸੇ ਨਾਲ ਫੋਨ ਕਰਨਾ, ਉਹ ਮੂਲ ਮੰਤਰ ਹੀ ਕਰੀ ਜਾਇਆ ਕਰੋ। ਬੜੀਆਂ ਬਰਕਤਾਂ ਨੇ ਇਹਦੇ ਵਿੱਚ, ਬੜੀਆਂ। ਔਰ ਸੱਚੀ ਗੱਲ ਏ, ਜਿੱਥੇ ਆ ਮੂਲ ਮੰਤਰ ਆ ਜਾਂਦਾ ਹੈ ਨਾ, ਮੂਲ ਮੰਤਰ ਦੇ ਵਿੱਚ ਆਪ ਗੁਰੂ ਨਾਨਕ ਆ ਜਾਂਦਾ ਹੈ। ਸਤਿ ਸ੍ਰੀ ਅਕਾਲ। ਰਿੱਧੀਆਂ ਸਿੱਧੀਆਂ ਉੱਥੇ ਆ ਜਾਂਦੀਆਂ ਨੇ, ਆਪ ਗੁਰੂ ਨਾਨਕ ਵਸ ਜਾਂਦੇ ਨੇ ਆਪ। ਤਾਂ ਖੈਰ ਉਧਰ ਨਹੀਂ ਮੈਂ ਜਾਣਾ, ਜਿਹੜੀ ਮੈਂ ਗੱਲ ਕਰ ਰਿਹਾ, ਜੁੜੋ, ਜਿੰਨਾ ਜੁੜ ਸਕਦੇ ਹੋ ਨਾ ਜੁੜੋ। ਮਹਾਰਾਜ ਨੇ ਸ਼ਬਦ ਨਾਲ ਜੋੜਿਆ, ਸ਼ਬਦ ਨਾਲ ਜੁੜੀਏ। ਕਾਰਜ ਬੰਦਾ ਨਹੀਂ ਕਦੀ ਰਾਸ ਕਰਦਾ, ਕਾਰਜ ਤੇ ਸ਼ਬਦ ਰਾਸ ਕਰਦਾ, ਜਿਹੜਾ ਜੁਗੋ ਜੁਗ ਅਟਲ ਏ, ਜੁਗੋ ਜੁਗ ਅਟਲ। ਹੁਣ ਤੁਸੀਂ ਸਿਆਣੇ, ਹੁਣ ਅੱਜ ਤਰੀਕ ਹੈ 20 ਸਤੰਬਰ, ਬਾਪੂ ਦਾ ਅਸੀਂ ਵਿਆਹ ਪੁਰਬ ਮਨਾ ਰਹੇ ਹਾਂ। ਹੁਣ ਮੈਂ ਇੱਥੇ ਕਹਾਂ ਸਾਰਿਆਂ ਨੂੰ, ਜਿਹੜਾ ਅਗਲੇ ਸਾਲ 20 ਸਤੰਬਰ ਨੂੰ ਆਉਣਾ ਹੈ ਨਾ, ਮਹਾਰਾਜ ਦਾ ਵਿਆਹ ਪੁਰਬ, ਇਸ ਅਸਥਾਨ ਤੇ ਤੁਸੀਂ ਤੇ ਆਉਣਾ ਹੀ ਆਉਣਾ, ਪੱਕਾ ਲਿਖ ਕੇ ਜਾਓ ਤੇ 10 ਨੂੰ ਲੈ ਕੇ ਆਓਗੇ। ਪ੍ਰੇਮ ਦੇ ਵਿੱਚ ਤੁਸੀਂ ਵਾਅਦਾ ਕਰ ਜਾਓਗੇ, ਸੁਣਿਓ, ਮੈਂ ਆਵਾਂਗਾ ਅਗਲੇ ਸਾਲ, ਮੈਂ ਹਾਜ਼ਰੀ ਭਰਾਂਗਾ, ਆਵਾਂਗਾ। ਉਦਾਂ ਤੇ ਹਰ ਮਹੀਨੇ ਆਪਾਂ ਆਉਂਦੇ ਆ, ਮੈਂ ਵਿਆਹ ਪੁਰਬ ਦੀ ਗੱਲ ਕਰ ਰਹੇ ਹਾਂ ਕਿ ਮੈਂ ਅਗਲੇ ਸਾਲ ਵਿਆਹ ਪੁਰਬ ਮਨਾਉਣ ਵਾਸਤੇ ਇੱਥੇ ਆਵਾਂਗਾ। ਭਾਵੇਂ ਜਿੰਨੀ ਮਰਜ਼ੀ ਤੁਸੀਂ ਹਾਮੀ ਭਰ ਜਾਓ, ਸੱਚੀ ਗੱਲ ਏ, ਕਈਆਂ ਨੇ ਸਰੀਰਕ ਤੌਰ ਤੇ ਨਹੀਂ ਰਹਿਣਾ। ਸੱਚਾਈ ਹੈ, ਗਰੰਟੀ ਤੇ ਹੈ ਕੋਈ ਨਹੀਂ। ਉਦਾਂ ਉਮਰ ਸਭ ਦੀ ਲੰਬੀ ਕਰੇ ਬਾਬਾ, ਪਰ ਇਹ ਵੀ ਸੱਚਾਈ ਹੈ ਨਾ, ਜਿਹੜਾ ਹੁਣ ਹੈ 90 ਸਾਲਾਂ ਦਾ, 80 ਸਾਲਾਂ ਦਾ, ਉਹ ਕੀ ਆਪਣੀ ਗਰੰਟੀ ਲਏਗਾ? ਜਵਾਨ ਤੇ ਚਲੋ ਫਿਰ ਵੀ ਲੈ ਲੈਣਗੇ, ਗਰੰਟੀ ਉਹਨਾਂ ਦੀ ਵੀ ਕੋਈ ਨਹੀਂ। ਪਰ ਉਹ ਕਹਿਣਗੇ ਅਸੀਂ ਆ ਜਾਾਂਗੇ, ਉਹ ਤੇ ਗਰੰਟੀ ਤਾਂ ਵੀ ਲੈਣ ਜਿਹੜਾ ਹੈ ਹੀ ਅਖੀਰਲੀ ਉਮਰ 'ਚ। ਵੇਖੋ, ਭਾਵੇਂ ਜਿੰਨਾ ਮਰਜ਼ੀ ਅਸੀਂ ਦਾਅਵਾ ਕਰ ਲਈਏ, ਭਰੋਸਾ ਸਾਡਾ 1 ਸਕਿੰਟ ਦਾ ਨਹੀਂ। ਆਦਮੀ ਦਮ ਆ ਰਿਹਾ, ਆਦਮੀ ਨਹੀਂ ਤੇ ਕੁਝ ਵੀ ਨਹੀਂ। ਸੱਚਾਈ ਹੈ ਨਾ, ਕਿੱਡੀ ਹੈਰਾਨਗੀ ਦੀ ਗੱਲ ਹੈ। ਪਿਛਲਾ ਸਾਲ ਲੰਘਿਆ, ਕਈ ਪਿਛਲੇ ਸਾਲ ਵਿਆਹ ਪੁਰਬ ਮਨਾਉਣ ਆਏ ਹੋਣਗੇ, ਇਸ ਸਾਲ ਉਹ ਨਹੀਂ ਰਹੇ, ਅਗਲੇ ਸਾਲ ਕਈਆਂ ਨੇ ਨਹੀਂ ਰਹਿਣਾ। ਪਰ ਕਿੱਡੀ ਹੈਰਾਨਗੀ ਦੀ ਗੱਲ, ਪਿਛਲੇ ਸਾਲ ਸ਼ਬਦ ਇਸੇ ਤਰ੍ਹਾਂ ਪ੍ਰਕਾਸ਼ ਸੀ, ਅਗਲੇ ਸਾਲ ਵੀ ਇਸੇ ਤਰ੍ਹਾਂ ਪ੍ਰਕਾਸ਼ ਹੋਏਗਾ, ਉਤੋਂ ਅਗਲੇ ਸਾਲ ਵੀ ਇਸੇ ਤਰ੍ਹਾਂ ਪ੍ਰਕਾਸ਼ ਹੋਏਗਾ। ਕੱਲਾ ਹਿੰਦੁਸਤਾਨ ਵਿੱਚ ਨਹੀਂ, ਪੂਰੇ ਵਰਲਡ ਵਿੱਚ, ਭਾਵੇਂ ਅਮਰੀਕਾ ਚਲੇ ਜਾਓ, ਭਾਵੇਂ ਕੈਨੇਡਾ ਚਲੇ ਜਾਓ, ਭਾਵੇਂ ਰੂਸ ਚਲੇ ਜਾਓ, ਕਿਤੇ ਵੀ ਚਲੇ ਜਾਓ, ਇਹ ਜਿਹੜਾ ਸ਼ਬਦ ਹੈ, ਇਹਦਾ ਪ੍ਰਕਾਸ਼ ਸਦਾ ਸਦਾ ਵਾਸਤੇ ਕਾਇਮ ਸੀ, ਕਾਇਮ ਹੈ ਤੇ ਕਾਇਮ ਹੀ ਰਹਿਣਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੰਦਿਆਂ ਦਾ ਗੇੜ ਹੈ ਆਉਣ ਜਾਣ ਦਾ, ਪਰ ਸ਼ਬਦ ਜੁਗੋ ਜੁਗ ਅਟਲ ਹੈ। ਜਿਨ੍ਹਾਂ ਦੇ ਲੜ ਸਤਿਗੁਰਾਂ ਨੇ ਸਾਨੂੰ ਲਾਇਆ ਨਾ, ਕੱਚਿਆਂ ਦੇ ਲੜ ਨਹੀਂ ਲਾਇਆ। ਕੋਈ ਕੱਚਾ ਗੁਰੂ ਬਣਾਉਂਦਾ, ਮੇਰਾ ਤੇ ਫਲਾਣਾ ਗੁਰੂ ਏ, ਜਦੋਂ ਚੜ੍ਹਾਈ ਕਰਦੇ ਫਿਰ ਦੂਜਾ ਗੁਰੂ ਬਣਾਏਗਾ, ਫਿਰ ਤੀਜਾ ਬਣਾਏਗਾ, ਫਿਰ ਚੌਥਾ ਬਣਾਏਗਾ। ਕਿੱਡੀ ਵੱਡੀ ਸਾਡੀ ਇਹ ਚੀਜ਼ ਹੀ ਅੰਦਰਲੀ ਮੁਕਾਤਲੀ ਮਾਰਨ ਨੇ, ਕਲਗੀਧਰ ਪਿਤਾ ਨੇ। ਤੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਉਹ ਪਿਆਰਿਆ, ਜਿਸ ਗੁਰੂ ਦੇ ਲੜ ਮੈਂ ਤੈਨੂੰ ਲਾ ਕੇ ਜਾ ਰਿਹਾ ਨਾ, ਮਾਣ ਦੇ ਨਾਲ ਸਾਰਿਆਂ ਵਿੱਚ ਸੀਨਾ ਠੋਕ ਕੇ ਗੱਲ ਕਹੀਂ, ਉਸ ਗੁਰੂ ਦਾ ਪ੍ਰਕਾਸ਼ ਦਿਹਾੜਾ ਤੇ ਹੈ, ਪਰ ਜੋਤੀ ਜੋ ਸਮਾਉਣ ਦਾ ਦਿਨ ਹੈ ਹੀ ਕੋਈ ਨਹੀਂ। ਸਤਿ ਸ੍ਰੀ ਅਕਾਲ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ। ਹੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਖੜਿਆ, ਜੁਗੋ ਜੁਗ ਅਟਲ। ਆਖੋ ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਆ ਰਾਮਦਾਸ ਗੁਰੂ ਨਾਨਕ ਦੇ ਵਿਆਹ ਪੁਰਬ ਤੋਂ ਆ ਵੀ ਮੈਸੇਜ ਲੈ ਕੇ ਜਾਓ। ਸਾਡੇ ਘਰ ਵਿੱਚ ਨਿੱਕੇ ਤੋਂ ਨਿੱਕਾ, ਵੱਡੇ ਤੋਂ ਵੱਡਾ ਕੋਈ ਵੀ ਮਸਲਾ ਬਣ ਜੇ ਨਾ, ਸ਼ਬਦ ਨਾਲ, ਬਾਣੀ ਨਾਲ ਜੁੜੋ, ਜਪਜੀ ਸਾਹਿਬ ਨਾਲ, ਸੁਖਮਨੀ ਸਾਹਿਬ ਨਾਲ ਜੁੜੋ, ਮੂਲ ਮੰਤਰ ਨਾਲ ਜੁੜੋ, ਵਾਹਿਗੁਰੂ ਗੁਰਮੰਤਰ ਨਾਲ ਜੁੜੋ, ਸਹਿਜ ਪਾਠ ਨਾਲ ਜੁੜੋ। ਸਾਨੂੰ ਕੱਚੇ ਬਿੱਲਿਆਂ ਦੇ ਕੋਲ ਜਾਣ ਦੀ ਲੋੜ ਨਹੀਂ, ਸਾਨੂੰ ਕਿਸੇ ਕੋਲ ਹੱਥ ਵਿਖਾਉਣ ਦੀ ਲੋੜ ਨਹੀਂ, ਸਾਨੂੰ ਕਿਸੇ ਧਾਗੇ ਤਵੀਤਾਂ ਵਾਲਿਆਂ ਕੋਲ ਜਾਣ ਦੀ ਲੋੜ ਨਹੀਂ, ਸਾਨੂੰ ਨਗਾਣੀਆਂ ਮੁੰਦਰੀਆਂ ਪਾਉਣ ਦੀ ਲੋੜ ਨਹੀਂ। ਕਿਉਂ ਪਾਈਏ? ਆ ਚੀਜ਼ਾਂ ਦਾ ਆਸਰਾ ਪਿਓ ਲਵੇ ਜਿਹਦਾ ਬਾਪੂ ਛੋਟਾ ਹੈ, ਸਾਡਾ ਤੇ ਬਾਪ ਹੀ ਬੜਾ ਵੱਡਾ ਹੈ। ਸਤਿ ਸ੍ਰੀ ਅਕਾਲ। ਐਡਾ ਵੱਡਾ ਬਾਪ, ਤੂੰ ਬਾਪ ਦਾ ਬਣ ਜਾ, ਅੰਦਰੋਂ ਉਹਦੇ ਲੜ ਲੱਗ ਜਾ। ਤੂੰ ਆਮ ਬੰਦਾ ਹੈ, ਦੁਨੀਆ ਤੈਨੂੰ ਪੁੱਛਦੀ ਨਹੀਂ, ਕੋਈ ਬੁਲਾ ਕੇ ਰਾਜੀ ਨਹੀਂ, ਕੋਈ ਤੈਨੂੰ ਪਾਣੀ ਦਾ ਘੁੱਟ ਪੁੱਛ ਕੇ ਰਾਜੀ ਨਹੀਂ, ਪਰ ਤੂੰ ਉਹਦੇ ਨਾਲ ਜੁੜ। ਬਾਬਾ ਕਹਿੰਦਾ ਤੂੰ ਜੁੜ ਤੇ ਸਹੀ ਸ਼ਬਦ ਦੇ ਨਾਲ, ਤੇਰਾ ਸਤਿਕਾਰ ਸਾਰੀ ਦੁਨੀਆ ਵਿੱਚ ਰੱਬ ਵਾਂਗੂ ਕਰਾ ਦੇਵਾਂਗਾ। ਸਤਿ ਸ੍ਰੀ ਅਕਾਲ। ਬਾਬਾ ਕਹਿੰਦਾ ਤੂੰ ਜੁੜ ਤੇ ਸਹੀ, ਤੂੰ ਆਮ ਬੰਦਾ, ਮੈਂ ਤੇ ਤੈਨੂੰ ਖੁਦਾ ਬਣਾ ਦੇਵਾਂਗਾ। ਖੁਦਾ, ਖੁਦਾ, ਤੂੰ ਜੁੜ ਤੇ ਸਹੀ, ਜੁੜ ਤੇ ਸਹੀ ਜੀ। ਖੁਦਾ ਬਾਣੀ ਆਮ ਬੰਦੇ ਨੂੰ ਖੁਦਾ ਬਣਾ ਦਿੰਦੀ ਹੈ। ਖੁਦਾ ਸ਼ਬਦ ਆਮ ਬੰਦੇ ਨੂੰ ਰੱਬ ਬਣਾ ਦਿੰਦਾ। ਰੱਬ ਹੈ ਜੀ, ਜਿਹੜਾ ਸ਼ਬਦ ਨਾਲ ਜੁੜ ਕੇ ਆ। ਵੇਖੋ ਰੱਬ ਬਣਾਇਆ ਕਿ ਨਹੀਂ ਬਣਾਇਆ? ਬਾਬਾ ਦੀਪ ਸਿੰਘ ਜੀ ਨੂੰ ਬਣਾਤਾ ਨਾ ਰੱਬ, ਬਣਾਇਆ ਕਿ ਨਹੀਂ ਦੱਸੋ? ਇਹੋ ਜਿਹਾ ਰੱਬ ਬਣਾਤਾ, ਇਹੋ ਜਿਹਾ ਰੱਬ ਬਾਬੇ ਖੰਡੇ ਵਾਲੇ ਨੂੰ ਬਾਣੀ ਨੇ, ਸ਼ਬਦ ਨੇ। ਗੁਰੂ ਰਾਮਦਾਸ ਪਾਤਸ਼ਾਹ ਕਲਗੀਧਰ ਪਿਤਾ ਕਹਿੰਦੇ, ਦੀਪ ਸਿੰਘ ਖੀਸਾ ਮੇਰਾ ਤੇ ਹੱਥ ਤੇਰਾ, ਜਿਹਨੂੰ ਜੋ ਮਰਜ਼ੀ ਵੰਡੀ ਜਾਈ, ਕੋਈ ਟੋਟਾ ਰਹਿਣੀ ਨਹੀਂ। ਮੈਂ ਤੈਨੂੰ ਆਪਣੇ ਖਜ਼ਾਨੇ ਦਾ ਮਾਲਕ ਬਣਾਤਾ। ਮਾਲਕ, ਮਾਲਕ, ਇਹੋ ਜਿਹਾ ਮਾਲਕ ਬਣਾਇਆ। ਤੁਸੀਂ ਅੱਖਾਂ ਨਾਲ ਨਜ਼ਾਰੇ ਤੱਕ ਹੀ ਰਹੇ ਹੋ। ਚੁਪਹਿਰਿਆਂ ਦੇ ਵਿੱਚ ਕਿਵੇਂ ਕਿਵੇਂ ਬਾਬਾ ਖੰਡੇ ਵਾਲਾ ਵਰਤ ਰਿਹਾ। ਉਹ ਤੇ ਇਤਿਹਾਸਕ ਸਥਾਨ ਹੈ, ਉੱਥੇ ਤੇ ਵਰਤਣਾ। ਹੁਣ ਦੱਸੋ, ਰਾਮ ਤੀਰਥ ਰੋਡ ਕੋਈ ਇਤਿਹਾਸਕ ਸਥਾਨ ਹੈ? ਦੱਸੋ ਮੈਨੂੰ। ਅਸੀਂ ਬਾਬਾ ਦੀਪ ਸਿੰਘ ਜੀ ਦਾ ਨਾਮ ਹੀ ਰੱਖਿਆ ਨਾ, ਕਿ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਜਾਂ ਬਾਬਾ ਦੀਪ ਸਿੰਘ ਜੀ ਦਾ ਘਰ। ਹੁਣ ਐਤਵਾਰ ਤੇ ਐਤਵਾਰ ਚੁਪਹਿਰਾ ਉੱਥੇ ਸ਼ੁਰੂ ਕਰਤਾ, ਸਵੇਰੇ 10 ਤੋਂ 4, 10 ਤੋਂ 11:30 ਵਜੇ ਤੱਕ ਸੰਗਤਾਂ ਸੁਖਮਨੀ ਸਾਹਿਬ ਜੀ ਦੀਆਂ ਸੈਂਚੀਆਂ ਲਾ ਕੇ ਪਾਠ ਕਰਦੀਆਂ ਨੇ। ਜਪਜੀ ਸਾਹਿਬ ਦੇ ਪਾਠ ਹੁੰਦੇ ਨੇ। 11:30 ਤੋਂ 12 ਕਥਾ, 12 ਤੋਂ 3 ਫਿਰ 5 ਪਾਠ ਜਪਜੀ ਸਾਹਿਬ, 2 ਚੌਪਈ ਸਾਹਿਬ, ਸੁਖਮਨੀ ਸਾਹਿਬ, 3 ਤੋਂ 4 ਕੀਰਤਨ ਹੈ ਜੀ। ਮੈਂ ਕਹਿੰਦਾ ਜੇ 3 ਐਤਵਾਰ ਬੀਤੇ ਨੇ, 3 ਇੱਕ ਇੱਕ ਗੱਲ ਉਹਦੀ ਗੋਦੀ 'ਚ ਬੈਠਾ ਕਹਿ ਰਿਹਾ, ਇੱਕ ਇੱਕ ਗੱਲ। ਬਾਬਾ ਦੀਪ ਸਿੰਘ ਜੀ ਇੰਨੇ ਵਰਤਣ ਲੱਗ ਪਏ ਨੇ ਉਸ ਜਗ੍ਹਾ ਤੇ, ਇੰਨੇ ਵਰਤਣ ਲੱਗ ਪਏ। ਕੋਈ ਕਹਿੰਦਾ ਜੀ ਸਾਡੇ ਬੱਚਿਆਂ ਦਾ ਵੀਜ਼ਾ ਨਹੀਂ ਸੀ ਲੱਗਦਾ, ਉਹ ਲੱਗ ਗਿਆ। ਕੋਈ ਕਹਿੰਦਾ ਸਾਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਤੇਰੇ ਬਚਣ ਦੀ ਉਮੀਦ ਕੋਈ ਨਹੀਂ। ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਡਾਕਟਰ ਕਹਿੰਦੇ, ਪਹਿਲੇ ਡਾਕਟਰ ਕਹਿੰਦੇ ਤੈਨੂੰ ਬਿਮਾਰੀ ਬੜੀ ਤਗੜੀ ਲੱਗੀ ਏ, ਤੂੰ ਬਚ ਨਹੀਂ ਸਕਦਾ। ਤੇ ਹੁਣ ਦੀਆਂ ਰਿਪੋਰਟਾਂ ਕਹਿ ਰਹੀਆਂ ਬਿਮਾਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ। ਦੇਖੋ ਉੱਥੇ ਕੋਈ ਇਤਿਹਾਸਕ ਸਥਾਨ ਨਹੀਂ। ਐਤਵਾਰ ਤੇ ਐਤਵਾਰ ਚੁਪਹਿਰੇ ਸ਼ੁਰੂ, ਖੰਡੇ ਵਾਲਾ ਉੱਥੇ ਵਰਤਣ ਲੱਗ ਪਿਆ। ਰੈਣ ਸਬਾਈਆਂ ਕਰਦੇ ਆ, ਜਿੱਥੇ ਮਰਜ਼ੀ ਰੱਖ ਲਈਏ ਰੈਣ ਸਬਾਈ। ਬਾਬਾ ਦੀਪ ਸਿੰਘ ਉੱਥੇ ਚੌਂਕੜਾ ਮਾਰ ਕੇ ਬਹਿ ਜਾਂਦੇ, ਕਾਰਜ ਸਵਾਰੀ ਜਾਂਦੇ। ਕਰੋ ਸਹੀ, ਉਦਮ ਕਰੋ, ਸ਼ਬਦ ਨਾਲ ਜੁੜੋ। ਇਹ ਮੇਰੀ ਬੇਨਤੀ ਹੈ। ਚੱਲਦੇ ਕੀਰਤਨ ਵਿੱਚ ਬੇਨਤੀ ਕਰਦੇ ਆ, ਆਏ ਐਤਵਾਰ ਵੀ ਰਾਮ ਤੀਰਥ ਰੋਡ ਚੁਪਹਿਰਾ ਹੋਣਾ। ਵੱਡੇ ਘਰ ਤੇ ਬਖੀਰਾਂ ਘੱਤ ਕੇ ਪਹੁੰਚਦੇ ਹੋ, ਉਹ ਵੀ ਬਾਬਾ ਦੀਪ ਸਿੰਘ ਦਾ ਘਰ ਹੈ। ਰਾਮ ਤੀਰਥ ਰੋਡ ਪਹੁੰਚਿਆ ਕਰੋ। 10 ਤੋਂ ਪਹਿਲੇ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਸ਼ਹਿਰ ਤੋਂ ਬੱਸ ਵੀ ਚੱਲਦੀ ਹੈ, ਗੱਡੀਆਂ ਦਾ ਵੀ ਪ੍ਰਬੰਧ ਹੁੰਦਾ, ਜਿਹੜੀਆਂ ਲੈ ਵੀ ਜਾਂਦੀਆਂ ਵਾਪਸੀ ਛੱਡ ਵੀ ਦਿੰਦੀਆਂ। ਆਇਆ ਕਰੋ ਐਤਵਾਰ। ਬਸ ਆ ਆਪਣੇ ਅੰਦਰ ਰੱਖ ਲਓ, ਐਤਵਾਰ ਕਿਹਦੇ ਨਾਮ? ਐਤਵਾਰ ਬਾਬਾ ਦੀਪ ਸਿੰਘ ਦੇ ਨਾਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਹੀ, ਉਦਾਂ ਸੋਮਵਾਰ ਵੀ ਹੋ ਸਕਦਾ ਚੁਪਹਿਰਾ, ਮੰਗਲਵਾਰ ਵੀ, ਬੁੱਧਵਾਰ, ਕਿਸੇ ਵੀ ਦਿਨ। ਪਰ ਐਤਵਾਰ ਤਾਂ ਰੱਖਿਆ ਜਾਂਦਾ ਕਿ ਛੁੱਟੀ ਦਾ ਦਿਨ ਹੁੰਦਾ, ਸਾਰਿਆਂ ਨੂੰ ਵਿਹਲ ਹੁੰਦੀ ਹੈ, ਤਾਂ ਇਹਦੇ 'ਚ ਕੋਈ ਵਹਿਮ ਭਰਮ ਨਹੀਂ ਹੁੰਦਾ। ਐਤਵਾਰ ਹੀ ਚੁਪਹਿਰਾ ਹੈ। ਸੋਮਵਾਰ ਕੱਟ ਲਓ, ਟਾਈਮ ਲੱਗਦਾ, ਮੰਗਲਵਾਰ ਕੱਟ ਲਓ। ਐਤਵਾਰ ਤਾਂ ਚੋਣ ਕੀਤੀ ਗਈ ਕਿ ਸਭ ਨੂੰ ਛੁੱਟੀ ਹੁੰਦੀ, ਬੱਚਿਆਂ ਨੂੰ, ਸਾਰੇ ਟਾਈਮ ਕੱਢ ਸਕਦੇ ਨੇ। ਤੇ ਮੇਰੀ ਬੇਨਤੀ, ਆਏ ਐਤਵਾਰ ਸਾਰਿਆਂ ਨੇ ਦਰਸ਼ਨ ਦੇਣੇ। 27 ਨੂੰ ਤੇ ਵੱਡਾ ਚੁਪਹਿਰਾ ਹੁੰਦਾ ਹੀ ਹੈ।
ਪਰ ਇਹ ਹਰ ਐਤਵਾਰ ਨੂੰ ਵੀ 10 ਤੋਂ 4 ਰਾਮ ਤੀਰਥ ਰੋਡ ਚੁਪਹਿਰਾ ਸ਼ੁਰੂ ਕਰਤਾ। ਜਰੂਰ ਦਰਸ਼ਨ ਦਿਓ। ਆਓ ਸ਼ਬਦ ਨਾਲ ਜੋੜਿਆ ਬਾਬੇ ਨੇ, ਸ਼ਬਦ ਨਾਲ ਜੁੜੀਏ, ਸ਼ਬਦ ਦੀ ਕਮਾਈ ਕਰੀਏ। ਆਓ ਜੀ ਦੂਰੋਂ ਨੇੜਿਓਂ ਜਿੱਥੋਂ ਜਿੱਥੋਂ ਚੱਲ ਕੇ ਆਏ ਸਭ ਦਾ ਧੰਨਵਾਦ। ਸਭ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਭਾਗ ਲਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ ਹੈ।
ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇਹਨਾਂ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ। ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ ਟੀਵੀ ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰਸਹਿਜ ਸਿੰਘ ਔਰ ਬੇਟੀ ਹਰਸਿਫਤ ਕੌਰ ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ। ਮੇਰੀ ਬੇਨਤੀ, ਇਹ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਅੱਗੇ ਸ਼ੇਅਰ ਵੀ ਕਰਨਾ। ਜਿਹੜੇ ਸਾਡੀ ਫੈਮਿਲੀ ਦੇ ਨਾਲ ਜੁੜਨਾ ਚਾਹੁੰਦੇ ਨੇ, ਪਰਿਵਾਰਕ ਮੈਂਬਰ ਬਣਨਾ ਚਾਹੁੰਦੇ ਨੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਦੋਵੇਂ ਚੈਨਲਾਂ ਦੇ ਉੱਤੇ ਰੋਜ਼ ਬੱਚੇ ਨਵੇਂ ਵਲੌਗ ਪਾਉਂਦੇ ਨੇ ਔਰ ਸੰਗਤਾਂ ਬੜੀਆਂ ਅਸੀਸਾਂ ਦੇ ਰਹੀਆਂ, ਬੜਾ ਪਿਆਰ ਦੇ ਰਹੀਆਂ ਨੇ। ਇਹ ਬੇਨਤੀ ਭੁੱਲਿਓ ਨਾ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ ਵਲੌਗ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।